ਅੱਜ ਅਸੀਂ ਫਿਰ ਮੌਲਵੀ ਅਬਦੁਲ ਮਜੀਦ ਮਲੰਗ ਉਹਨਾਂ ਬਾਰੇ ਗੱਲਬਾਤ ਕਰਾਂਗੇ। ਆਮ ਲੋਕੀ ਮਲੰਗ ਨੂੰ ਨਹੀਂ ਸੀ ਸਮਝਦੇ। ਮਸਲਾ ਹੋ ਜਾਂਦਾ ਹੈ ਕਿ ਜਿਹੜਾ ਇਨਸਾਨ ਇੱਕ ਰਵਾਇਤ ਤੋਂ ਹਟ ਕੇ ਟੁਰਦਾ ਹੈ, ਜਿਹੜੀ ਰਵਾਇਤ ਪਿੱਛੋਂ ਚਲੀ ਆ ਰਹੀ ਹੁੰਦੀ ਹੈ ਮਾਂ ਬਾਪ ਤੋਂ, ਦਾਦੇ ਨਾਨੇ ਤੋਂ, ਔਰ ਜੋ ਇਰਦ ਗਿਰਦ ਦਾ ਜਿਹੜਾ ਸਮਾਜ ਹੈ ਜਿਸ ਰਵਾਇਤ ਦਾ ਛਾਬਾ ਚੁੱਕ ਕੇ ਆਪਣੇ ਸਿਰ ਉੱਤੇ ਟੁਰਦਾ ਜਾ ਰਿਹਾ ਹੁੰਦਾ ਹੈ, ਉਸ ਤੋਂ ਵੱਖਰੀ ਰਾਹ 'ਤੇ ਤੁਰਨਾ ਜਿਹੜਾ ਹੈ ਨਾ, ਉਹ ਫਿਰ ਬੜਾ ਔਖਾ ਜਿਹਾ ਕੰਮ ਹੈਗਾ। ਲੋਕੀ ਕਹਿੰਦੇ ਸੀ ਕਿ ਪਾਗਲ ਹੈ, ਇਹਦੀ ਗੱਲ ਜਿਹੜੀ ਹੈ ਉਹ ਬੰਦੇ ਦੀ, ਕਿ ਇਹ ਬੰਦੇ ਦਾ ਜਿਹੜਾ ਦਿਮਾਗ ਸਹੀ ਨਹੀਂ ਹੈਗਾ, ਫਿਰ ਗਿਆ ਇਸ ਦਿਮਾਗ ਤੱਕੇ ਨਾ ਜੋ ਅਸਾਂ ਦੇ ਮਾਂ ਪਿਓ ਕਰਦੇ ਆਏ ਸਨ, ਇਹ ਉਹ ਕੰਮ ਕਿਉਂ ਨਹੀਂ ਕਰਦਾ। ਸੋ ਇਹ ਮਲੰਗ ਜਿਹੜਾ ਸੀ ਨਾ, ਇਹ ਕਿਸਮ ਦਾ ਵੱਖਰਾ ਬੰਦਾ ਸੀ। ਲਫ਼ਜ਼ ਪਾਗਲ ਦੇ ਮੈਨੇ ਮਲੰਗ ਪਤਾ ਹੀ ਕਹਿੰਦੇ ਹੁੰਦੇ ਸੀ, ਮੌਲਵੀ ਜੀ ਕਹਿੰਦੇ ਹੁੰਦੇ ਸੀ ਕਿ ਜਿਹੜਾ ਗੱਲ ਨੂੰ ਪਾ ਜਾਏ, ਪਾ ਗੱਲ ਰਾਜ਼ ਨੂੰ ਪਾ ਜਾਏ, ਉਹਨੂੰ ਲੋਕ ਕਹਿੰਦੇ ਨੇ ਇਹ ਪਾਗਲ ਹੈ। ਠੀਕ ਹੈ। ਹੋਇਆ ਇੰਝ ਕਿ ਮਲੰਗ ਸਾਹਿਬ ਦਰਿਆ ਦੇ ਦੰਦੇ ਬੈਠੇ ਸੀ, ਚੌਕੜੀ ਮਾਰ ਕੇ ਸਰਕਾਰ ਬਹਿ ਜਾਂਦੀ ਸੀ ਮਲੰਗ ਸਾਹਿਬ, ਔਰ ਅਮੂਮਨ ਹੱਥ ਦੇ ਜਿਹੜਾ ਸੀ ਨਾ ਛੋਟਾ ਜਿਹਾ ਡੰਡਾ ਹੁੰਦਾ ਸੀ, ਉਹਨਾਂ ਨੇ ਗੋਡੇ 'ਤੇ ਰੱਖ ਲੈਣਾ ਅਤੇ ਐਸਾ ਨਾਲ ਸਿਰ ਦੇ ਕੇ ਨਾ ਉੱਥੇ ਖਲੋ ਕੇ ਆਸਰਾ ਦੇ ਕੇ ਆਪਣੇ ਮਸਤ ਮੌਜ ਵਿੱਚ ਬੈਠੇ ਹੁੰਦੇ ਸੀ। ਬੰਦਾ ਇੱਕ ਆਇਆ, ਕਰਿਆਨਾ ਫਰੋਸ਼ ਸੀ, ਕਰਿਆਨੇ ਦੀ ਦੁਕਾਨ ਸੀ ਸ਼ਹਿਰ 'ਚ ਉਹਦੀ। ਆ ਕਹਿੰਦਾ ਮਲੰਗ ਨੂੰ ਕਿ ਮਲੰਗ ਜੀ, ਮੌਲਵੀ ਜੀ, ਮੇਰੇ ਦੇਸੀ ਘਿਓ ਦੇ ਵਿੱਚ ਦਾ ਜਿਹੜਾ ਕਲਸਟਰ ਸੀ, ਪਤਾ ਪਹਿਲਾਂ ਦੇਸੀ ਘਿਓ ਦਾ ਕਲਸਟਰ ਨਾਲ ਪਿਆ ਹੁੰਦਾ ਸੀ, ਖਾਲੀ ਡਾਲਡਾ ਨਹੀਂ ਸੀ ਹੁੰਦਾ। ਅੱਜ ਕੱਲ੍ਹ ਤਾਂ ਹਰ ਪਾਸੇ ਡਾਲਡਾ ਹੀ ਡਾਲਡਾ ਹੈ ਨਾ, ਜਾਂ ਦੂਜਾ ਘਿਓ ਜਿਹੜਾ ਹੁੰਦਾ ਹੈ। ਪਹਿਲਾਂ ਦੇਸੀ ਘਿਓ ਵੀ ਲੋਕ ਇਸਤੇਮਾਲ ਕਰਦੇ ਸੀ। ਅੱਜ ਕੱਲ੍ਹ ਵੀ ਰਮਜ਼ਾਨ ਦੇ ਮਹੀਨੇ 'ਚ ਲੋਕ ਕਹਿੰਦੇ ਨੇ ਚਲੋ ਦੇਸੀ ਘਿਓ ਦੇ ਨਾਲ ਰੋਟੀ ਚੋਪੜ ਕੇ ਖਾਈਏ। ਠੀਕ ਹੈ। ਔਰ ਇਹ ਮਿਲਣਾ ਔਖਾ ਹੋ ਗਿਆ ਦੇਸੀ ਘਿਓ, ਖਾਲਸ ਦੇਸੀ ਘਿਓ ਲੱਭਣਾ। ਅਤੇ ਉਹ ਦੇਸੀ ਘਿਓ ਦਾ ਚੂਹਾ ਕਲਸਟਰ ਚੂਹਾ ਡਿੱਗ ਪਿਆ, ਅਤੇ ਉਹ ਬੰਦਾ ਆਇਆ, ਕਹਿੰਦਾ ਮਲੰਗ ਜੀ ਮੈਨੂੰ ਕੋਈ ਹੱਲ ਦੱਸੋ, ਮੈਂ ਕੀ ਕਰਾਂ, ਚੂਹਾ ਵਿੱਚੋਂ ਬਾਹਰ ਕੱਢ ਦਿਆਂ ਜਾਂ ਕੁਝ ਹੋਰ ਹੱਲ ਦੱਸੋ ਇਹਦਾ। ਉਹ ਇੱਕ ਕਿਸਮ ਦਾ ਨਾ ਸ਼ਰਈ ਮਸਲਾ ਲੈ ਕੇ ਆਇਆ ਸੀ ਮਲੰਗ ਕੋਲ। ਮਲੰਗ ਨੇ ਕਿਹਾ, ਅੱਗੋਂ ਸਵਾਲ ਕੀਤਾ ਉਸ ਕਰਿਆਨਾ ਫਰੋਸ਼ 'ਤੇ। ਮਲੰਗ ਕਹਿੰਦਾ ਯਾਰ ਗੱਲ ਸੁਣ, ਅੱਛਾ ਇਹ ਦੱਸ ਮੈਨੂੰ ਕਿ ਜੇ ਲੱਸੀ ਦੀ ਚਾਟੀ ਵਿੱਚ ਜਿਹਦੇ 'ਚੋਂ ਮੱਖਣ ਬਾਹਰ ਕੱਢ ਲਿਆ ਜਾਵੇ, ਰਿੜਕ ਕੇ ਦਹੀਂ ਮੱਖਣ ਬਾਹਰ ਕੱਢ ਲਿਆ, ਅਸਲ ਸ਼ੈ ਵਿੱਚੋਂ ਬਾਹਰ ਕੱਢ ਲਈ, ਅਤੇ ਲੱਸੀ ਦੀ ਚਾਟੀ ਵਿੱਚ ਜੇ ਚੂਹਾ ਡਿੱਗੇ ਤੇ ਫਿਰ ਤੂੰ ਕੀ ਕਰੇਗਾ। ਕਹਿੰਦਾ ਮੈਂ ਚਾਟੀ ਡੋਲ ਦਿਆਂਗਾ, ਚਾਟੀ ਭੰਨ ਦਿਆਂਗਾ। ਕਹਿੰਦਾ ਓਕੇ। ਅਤੇ ਕਹਿੰਦਾ ਹੁਣ ਤੈਨੂੰ ਕੀ ਮਸਲਾ ਫਿਰ, ਜੇ ਲੱਸੀ ਦੀ ਚਾਟੀ ਤੂੰ ਡੋਲ ਦੇਗਾ ਅਤੇ ਹੁਣ ਤੂੰ ਕੀ ਮੈਨੂੰ ਪੁੱਛਣ ਕੀ ਆ ਗਿਆ। ਇਹ ਜੀ ਦੱਸੋ ਦੇਸੀ ਘਿਓ ਦਾ ਕਨਸਤਰ ਹੈ ਹਜ਼ੂਰ। ਮਲੰਗ ਗੱਲ ਨੂੰ ਸਮਝ ਗਿਆ, ਤਾਂ ਦਾਨਿਸ਼ਮੰਦ ਬੰਦੇ ਗੱਲ ਨੂੰ ਤਹਿ ਤੱਕ ਫੌਰਨ ਅੱਪੜ ਜਾਂਦੇ ਨੇ। ਉਹਦਾ ਖਿਆਲ ਇਹ ਸੀ ਕਿ ਮਲੰਗ ਕੋਈ ਐਸਾ ਤਰੀਕਾ ਦੱਸੇ ਕਿ ਮੈਂ ਜਿਹੜਾ ਨਾ ਉਹ ਚੂਹਾ ਜਿਹੜਾ ਹੈ ਉਹ 'ਚੋਂ ਕੱਢ ਕੇ ਬਾਹਰ ਅਤੇ ਦੇਸੀ ਘਿਓ ਵੇਚ ਲਵਾਂ। ਮਲੰਗ ਨੇ ਉਹਨੂੰ ਇੱਕ ਇਲਾਜ ਦੱਸਿਆ, ਕਹਿੰਦਾ ਅੱਛਾ ਇੰਝ ਕਰ, ਤੂੰ ਇਸ ਚੂਹੇ ਨੂੰ ਨਾ ਦੇਸੀ ਘਿਓ ਦੇ ਵਿੱਚ ਭੁੰਨ ਕੇ ਖਾ ਜਾ। ਇਹ ਜਵਾਬ ਉਹਦੇ ਵਾਸਤੇ ਬੜਾ ਅਜੀਬ ਓ ਗਰੀਬ ਸੀ, ਬੜਾ ਪਰੇਸ਼ਾਨ ਹੋ ਗਿਆ। ਕਹਿੰਦੇ ਕੀ ਮਤਲਬ ਹੈ ਤੁਹਾਡਾ, ਐਸਾ ਤਾਂ ਨਹੀਂ। ਕਹਿੰਦਾ ਤੂੰ ਇਹਨੂੰ ਖਾ ਜਾ, ਚੂਹੇ ਨੂੰ ਭੁੰਨ ਕੇ ਤੂੰ ਖਾ ਜਾ। ਉਹ ਇਹ ਗੱਲ ਪੂਰੇ ਸ਼ਹਿਰ 'ਚ ਲੈ ਕੇ ਟੁਰ ਪਿਆ। ਤੱਕੋ ਜੀ ਮੈਂ ਮਸਲਾ ਪੁੱਛਣ ਗਿਆ ਅਤੇ ਮੈਨੂੰ ਮਲੰਗ ਕਹਿੰਦਾ ਚੂਹੇ ਨੂੰ ਭੁੰਨ ਕੇ ਖਾ ਜਾ। ਹਾਲਾਂਕਿ ਮਲੰਗ ਉਹਨੂੰ ਇਹ ਕਿਹਾ ਸੀ ਕਿ ਉਹ ਭਾਈ ਜੇ ਤੂੰ ਇਹ ਦੇਸੀ ਘਿਓ ਵੇਚੇਂਗਾ, ਲੋਕ ਇਹਦੇ 'ਚ ਕੱਲ੍ਹ ਨੂੰ ਕੋਈ ਚੀਜ਼ ਭੁੰਨ ਕੇ ਖਾਣਗੇ ਜਾਂ ਸਾਲਣ ਬਣਾ ਕੇ ਖਾਣਗੇ, ਅਤੇ ਤੂੰ ਖੁਦ ਕਿਉਂ ਨਹੀਂ ਖਾਂਦਾ ਪਹਿਲਾਂ। ਅਤੇ ਇਹ ਮਸਲਤਾਂ ਜਿਹੜੀਆਂ ਨਾ ਸਾਰੀਆਂ ਕੰਪਰੋਮਾਈਜ਼ਿੰਗ ਸਿਚੁਏਸ਼ਨ ਜਿਹੜੀਆਂ ਲੋਕਾਂ ਦੇ ਘੜੀਆਂ ਨੇ, ਇਹਦੇ ਪਿੱਛੇ ਲੋਕਾਂ ਦੇ ਵੈਸਟਡ ਇੰਟਰਸਟ ਹੁੰਦੇ ਨੇ, ਮਾਲੀ ਮਫਾਦਾਤ ਹੁੰਦੇ ਨੇ। ਮਲੰਗ ਇਹਨਾਂ ਤੋਂ ਬਹੁਤ ਉੱਤੇ ਸੀ, ਦੂਰ ਤੱਕ ਇਹਨਾਂ ਦਾ ਮਲੰਗ ਦਾ ਇਹਦੇ ਨਾਲ ਗੱਲਾਂ ਦੇ ਨਾਲ ਤਾਲੁਕ ਨਹੀਂ ਸੀ ਹੈਗਾ। ਮਲੰਗ ਨੂੰ ਪਤਾ ਹੁੰਦਾ ਸੀ ਜੇਹਲਮ ਸ਼ਹਿਰ ਜਿਹੜੀ ਛੋਟੀ ਜਿਹੀ ਮਸਜਿਦ ਬਣਾਈ ਸੀ ਦਰਿਆ ਦੇ ਦੰਦੇ, ਉਹ ਜੁਬਲੀ ਘਾਟ ਸੀ, ਉੱਥੇ ਇੱਕ ਗੁਰਦੁਆਰਾ ਸੀ ਨਾਲ ਉੱਥੇ ਸਿੱਖਾਂ ਦਾ। ਉਸ ਗੁਰਦੁਆਰੇ ਦੇ ਸਾਹਮਣੇ ਛੋਟੀ ਜਿਹੀ ਮਸਜਿਦ ਬਣਾਈ, ਮਸਜਿਦ ਤੋਹੀਦ। ਛੋਟਾ ਜਿਹਾ ਪਲਾਟ ਸੀ, 4 ਜਾਂ 5 ਮਰਲੇ ਦਾ ਹੋਣਾ, 6 ਮਰਲੇ ਦਾ। ਮਲੰਗ ਨੇ
ਲੋਕੀ ਆਏ, ਕਮੇਟੀ ਜਿਹੜੀ ਮਸਜਿਦ ਦੀ ਬੈਠੀ, ਉਹਨਾਂ ਕਿਹਾ ਜੀ ਅਸੀਂ ਇਹ ਫਹਿਰਿਸਤ ਬਣਾਈ ਹੈ ਬੰਦਿਆਂ ਦੀ ਔਰ ਇਹ ਬੰਦੇ ਪੈਸੇ ਦੇਣਾ ਚਾਹੁੰਦੇ ਨੇ, ਹਿੱਸਾ ਪਾਉਣਾ ਚਾਹੁੰਦੇ ਨੇ। ਅੱਛਾ, ਮਜ਼ੇ ਦੀ ਗੱਲ ਹੈ, ਇਹ ਹਿੱਸਾ ਮਸਜਿਦ ਬਣਾਉਣ ਵਾਲਿਆਂ ਵਿੱਚ ਸਾਰੇ ਹੀ ਸ਼ਾਮਲ ਸਨ, ਮਜ਼ਹਬਾਂ ਦੇ ਲੋਕੀ। ਇਹ ਪਾਕਿਸਤਾਨ ਬਣਨ ਤੋਂ ਪਹਿਲਾਂ ਦੀ ਗੱਲ ਹੈ। ਮਲੰਗ ਨੇ ਅੰਗਰੇਜ਼ ਦੀ 14 ਸਾਲ ਕੈਦ ਕੱਟੀ, ਅੰਗਰੇਜ਼ ਦੇ ਖਿਲਾਫ, ਬ੍ਰਿਟਿਸ਼ ਅੰਪਾਇਰ ਦੇ ਖਿਲਾਫ ਮਲੰਗ ਨੇ ਗਾਹੇ ਬਗਾਹੇ 14 ਸਾਲ ਕੁੱਲ ਮਿਲਾ ਕੇ ਆਪ ਨੇ ਕੈਦ ਕੱਟੀ। ਆਪ ਦੀ ਜਿਹੜੀ ਪੈਦਾਇਸ਼ ਦਾ ਜਿਹੜਾ ਸਾਲ ਹੈ ਉਹ 1909 ਹੈ ਤੇ ਗਾਲਬਨ 16 ਜੂਨ 1966 ਵਿੱਚ ਆਪ ਨੇ ਪਰਦਾ ਫਰਮਾਇਆ। ਇਹ ਕੋਈ ਜ਼ਿਆਦਾ ਉਮਰ ਨਹੀਂ, ਪਰ ਇਸ ਉਮਰ 'ਚ ਮਲੰਗ ਕਮਾਲ ਦੀ ਗੱਲਾਂ ਕਰਕੇ ਚਲਾ ਗਿਆ। ਉਹ ਲਿਸਟ ਲੈ ਕੇ ਆਏ ਨਾ 100 ਬੰਦਿਆਂ ਦੀ ਕਿ ਜੀ ਇਹ ਬੰਦੇ ਪੈਸੇ ਪਾਉਣ ਨੂੰ ਤਿਆਰ ਨੇ। ਮਲੰਗ ਨੇ ਉਹ ਲਿਸਟ ਲੈ ਕੇ ਨਾ ਹੱਥ ਵਿੱਚ ਤੇ ਸਾਰੀ ਲਿਸਟ 'ਤੇ ਕਾਂਟਾ ਮਾਰ ਛੱਡਿਆ, ਉੱਤੋਂ ਲੈ ਕੇ ਥੱਲੇ ਤੱਕ, ਇੱਕ ਵਿੱਚ ਨਾਂ ਜਿਹੜਾ ਛੱਡ ਛੱਡਿਆ। ਮਲੰਗ ਕਹਿੰਦਾ ਇਹਦੇ ਕੋਲ ਚਲੇ ਜਾਓ, ਇਹ ਆਪ ਹੀ ਸਾਰਾ ਬੰਦੋਬਸਤ ਕਰ ਦੇਗਾ। ਸੋ ਮਲੰਗ ਨੂੰ ਪਤਾ ਸੀ ਕਿ ਕਿਹਦੇ ਪੈਸੇ ਮਸੀਤੇ ਲਾਣੇ ਨੇ ਤੇ ਕਿਹਦੇ ਨਹੀਂ ਲਾਣੇ। ਫਕੀਰ ਜਾਣਦੇ ਹੁੰਦੇ ਨੇ ਇਹਨਾਂ ਗੱਲਾਂ ਨੂੰ, ਠੀਕ ਹੈ। ਚਲੋ ਬਾਕੀ ਇਨਸ਼ਾਅੱਲਾ ਅਸੀਂ ਫਿਰ ਕੋਈ ਹੋਰ ਕਿਸ ਦਿਨ ਮਲੰਗ ਸਾਹਿਬ 'ਤੇ ਗੱਲ ਕਰਾਂਗੇ।